ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਆਪਾਂ ਜੀ ਆਇਆਂ ਕਹਿੰਦੇ ਹਾਂ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨਰ ਨੇ ਭਾਰਤ ਸਰਕਾਰ ਵੱਲੋਂ ਜਿਹੜੇ ਕਾਨੂੰਨ ਨੇ ਜਿਹੜੇ ਉਹ ਪਾਸ ਕੀਤੇ ਜਾਂਦੇ ਨੇ ਉਸ ਵੱਲੋਂ। ਸੋ ਜਿਹੜੇ ਕੁਝ ਕਾਨੂੰਨ ਨੇ ਉਹਨਾਂ ਬਾਰੇ ਜਿਹੜੀਆਂ ਸਖਤ ਟਿੱਪਣੀਆਂ ਕੀਤੀਆਂ ਨੇ ਔਰ ਇਸ ਦੇ ਲਈ ਭਾਰਤ ਨੇ ਮੋੜਵਾਂ ਜਿਹੜਾ ਜਵਾਬ ਦਿੱਤਾ ਹੈ। ਸੋ ਵਿਊਅਰਸ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਇੰਟਰਨੈਸ਼ਨਲੀ ਪੂਰੀ ਤਰ੍ਹਾਂ ਜਿਹੜਾ ਐਕਸਪੋਜ਼ ਹੋ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦੇ ਮੈਂਬਰ ਬਣਨ ਦੇ ਉੱਤੇ ਮੁਬਾਰਕਬਾਦ ਦਿੱਤੀ ਜੀ, ਔਰ ਕਿਉਂਕਿ ਹਾਲਾਂਕਿ ਉਹਨਾਂ ਦੀ ਪਹਿਲੀ ਟਰਮ ਚੱਲ ਰਹੀ ਹੈ, ਜਨਵਰੀ ਦੇ ਵਿੱਚ ਅਗਲੀ 3 ਸਾਲ ਦੀ ਟਰਮ ਸ਼ੁਰੂ ਹੋਣੀ ਹੈ ਜੀ। ਸੋ ਜ਼ਾਹਿਰ ਹੈ ਕਿ 2024 ਤੱਕ ਪਾਕਿਸਤਾਨ ਮੈਂਬਰ ਰਹੇਗਾ ਤੇ ਅਸੀਂ ਇਸ ਗੱਲ ਦੀ ਅਹਿਮੀਅਤ ਨੂੰ ਸਮਝਦੇ ਸੀ। ਔਰ ਜਿਵੇਂ ਇੰਡੀਆ ਨੇ ਵੀ ਰਿਐਕਟ ਕੀਤਾ ਕਿ ਦੇਖੋ ਕਿੰਨਾ ਕਹਿਰ ਹੋ ਗਿਆ, ਜ਼ੁਲਮ ਹੋ ਗਿਆ ਕਿ ਉਜ਼ਬੇਕਿਸਤਾਨ, ਪਾਕਿਸਤਾਨ, ਚਾਈਨਾ, ਨੇਪਾਲ ਜਿਹੜੇ ਖੁਦ ਵਾਇਓਲੇਟਰ ਨੇ ਹਿਊਮਨ ਰਾਈਟਸ ਦੇ, ਉਹ ਹਿਊਮਨ ਰਾਈਟ ਕੌਂਸਲ 'ਚ ਬਹਿ ਗਏ ਨੇ। ਉਹ ਹੁਣ ਡਿਸਾਈਡ ਕਰਨਗੇ ਕੀ ਹੈ। ਔਰ ਜ਼ਾਹਿਰ ਹੈ ਕਿ ਜਦੋਂ ਦੁਸ਼ਮਣ ਨੂੰ ਇਹਨਾਂ ਨੂੰ ਤਕਲੀਫ ਹੋਏ, ਇਹ ਗੱਲ ਸਮਝ ਆ ਸਕਦੀ ਹੈ ਕਿ ਭਾਈ ਕਿਵੇਂ ਦੂਸਰਿਆਂ ਦਾ ਫਾਇਦਾ ਹੋ ਰਿਹਾ, ਘੱਟ ਗਿਣਤੀ ਕੌਮਾਂ ਦਾ ਫਾਇਦਾ ਹੋ ਰਿਹਾ, ਇਹਨਾਂ ਨੂੰ ਕਿੰਨੀ ਤਕਲੀਫ ਹੈ। ਹੁਣ ਜਿਹੜੀ ਖਬਰ ਤੁਸੀਂ ਦੇਖੋ ਕਿ ਜਿਹੜਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਹੈ, ਇੱਕ ਪਾਵਰਫੁਲ ਬਾਡੀ ਹੈ। ਔਰ ਮੈਂ ਅਕਸਰ ਜਦੋਂ ਇਹ ਸਟਰਕਚਰ ਜਿਹੜੀ ਹੈ UN ਦਾ ਐਕਸਪਲੇਨ ਕਰਦਾ ਤਾਂ ਮੈਂ ਇਹ ਦੱਸਦਾ ਵੀ 193 ਮੈਂਬਰ ਦੇਸ਼ ਨੇ। ਨਿਊਯਾਰਕ ਇਹਨਾਂ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਹੈ, ਜਿੱਥੇ UN ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ, ਜਾਂ ਅੱਜ ਕੱਲ੍ਹ ਤਾਂ ਖੈਰ ਵਰਚੁਅਲੀ ਕਾਨਫਰੰਸ ਹੋਈ ਹੈ ਐਤਕੀ ਸਾਰੇ। ਲੇਕਿਨ ਜਿਹੜਾ ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਜਾਂ ਚਾਰਟਰ ਦਾ ਬੇਸ ਤਾਂ ਹਿਊਮਨ ਰਾਈਟਸ ਦੇ ਨਾਲ ਹੀ ਬੱਝਿਆ, ਬਾਕੀ ਫਿਰ ਜਨੀਵਾ ਪ੍ਰੋਟੋਕਾਲ ਆਏ, ਉਹਨਾਂ ਦੀਆਂ ਕਨਵੈਨਸ਼ਨਸ ਆਈਆਂ। ਸੋ ਜਿਹੜੀ ਇਹਨਾਂ ਦਾ ਯੂਨਾਈਟਿਡ ਨੇਸ਼ਨਸ ਦਾ ਸਭ ਤੋਂ ਪਾਵਰਫੁਲ ਰੋਲ ਹੈ, ਉਹ ਇਹਨਾਂ ਦੀ, ਜਿਸ ਨੂੰ ਹੁਣ ਜਿਹੜਾ ਉਹ UN ਹਿਊਮਨ ਰਾਈਟ ਕੌਂਸਲ ਕਹਿੰਦੇ ਨੇ, ਉਹ ਉਹਨਾਂ ਦਾ ਹੈੱਡਕੁਆਰਟਰ ਜਨੀਵਾ 'ਚ ਹੈ। ਔਰ ਉੱਥੇ ਜਿਹੜਾ ਜੋ ਵੀ ਚੱਲ ਰਿਹਾ ਦੁਨੀਆ ਦੇ ਵਿੱਚ ਉਹਦਾ ਫੈਸਲਾ ਹੁੰਦਾ ਔਰ ਉਸ ਦੇ ਉੱਤੇ ਰਿਪੋਰਟਸ ਹੁੰਦੀਆਂ ਨੇ। ਜਿਵੇਂ ਕਸ਼ਮੀਰ ਦੇ ਉੱਤੇ 49 ਪੇਜ ਰਿਪੋਰਟ ਆਲਮੋਸਟ 1 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਉਹਨਾਂ ਨੇ ਜਾਰੀ ਕੀਤੀ, ਜਾਂ ਜਦੋਂ CA ਔਰ ਦੂਸਰੇ ਕਾਨੂੰਨ ਲਿਆਂਦੇ ਹਿਊਮਨ ਰਾਈਟ ਕੌਂਸਲ ਨੇ ਇਸ ਦੇ ਉੱਤੇ ਟਿੱਪਣੀ ਕੀਤੀ। ਔਰ ਇੱਕ ਪਾਸੇ CA ਦੇ ਥੱਲੇ ਕਿਵੇਂ ਯੰਗ ਸਟੂਡੈਂਟਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ, ਜਾਮੀਆ ਮਿਲੀਆ ਇਸਲਾਮੀਆ ਦੇ, ਉਹਨਾਂ ਨੂੰ UAPA ਲਾ ਕੇ ਅੰਦਰ ਡੱਕਿਆ ਹੋਇਆ ਹੈ। ਔਰ ਇਸ COVID-19 ਦੇ ਬਹਾਨੇ ਨਾਲ ਇਹਨਾਂ ਨੇ ਸਾਰਾ ਹੀ ਜਿਹੜਾ ਉਹਨੂੰ ਪੱਧਰਾ ਕਰ ਦਿੱਤਾ ਸਾਰੇ ਕੰਮ ਨੂੰ। ਔਰ ਫੜੋ ਫੜੀ ਵੀ ਕਿਸ ਲੈਵਲ ਤੇ ਹੈ। ਔਰ ਇਹ ਨਹੀਂ ਹੈ ਕਿ ਵੀ ਇਹ ਜਿਵੇਂ ਕਹਿੰਦੇ ਨੇ ਕਿ ਜੀ ਇਸ ਜਿਹੜਾ ਆਫਤ ਨੂੰ ਮੌਕਾ ਬਣਾਓ, ਨਹੀਂ, ਬਿਪਤਾ ਜੋ ਵੀ ਕੱਢ ਰਹੇ ਨੇ। ਔਰ ਜਿਵੇਂ ਉਹਨਾਂ ਦੇ BJP ਦਾ ਪ੍ਰੈਜ਼ੀਡੈਂਟ ਹੈ ਜਿਹੜਾ ਨੱਡਾ, ਔਰ JP ਨੱਡਾ, ਉਹਨੇ ਜਾ ਕੇ ਕਿਹਾ ਅਸਾਮ ਦੇ ਵਿੱਚ CAA will be implemented, rules are being framed, says Nadda. Citizenship Amendment Act was delayed by pandemic. Work on it has started as situation improves. ਇਹ ਉਹਨੇ ਜਾ ਕੇ ਉੱਥੇ it is certain that you will get CAA, ਕਿ ਅਸੀਂ ਕੋਰੋਨਾ ਵਾਇਰਸ ਕਰਕੇ ਥੋੜਾ ਡਿਲੇ ਹੈ ਲੇਕਿਨ ਹੋਏਗਾ। ਇਹਦਾ ਮਤਲਬ ਇਹ ਹੈ ਵੀ ਜਿਵੇਂ ਇਹਨਾਂ ਨੇ ਅਸਾਮ 'ਚ 20 ਲੱਖ ਲੋਕਾਂ ਨੂੰ ਸਟੇਟਲੈਸ ਬਣਾਇਆ ਹੋਇਆ, ਉਹ ਸਾਰੇ ਵੀ ਬਾਹਰ ਹੋਣਗੇ। ਔਰ CAA ਤੋਂ ਬਾਅਦ ਤਾਂ ਉਸ ਦਾ ਵੱਡਾ ਇਫੈਕਟ ਭਾਰਤ ਦੇ ਜਿਹੜੇ 200 ਮਿਲੀਅਨ ਦੇ ਕਰੀਬ ਮੁਸਲਮਾਨ ਨੇ, ਜਿਨ੍ਹਾਂ 'ਚੋਂ 2 ਮਿਲੀਅਨ ਵੀ ਸ਼ਾਮਲ ਨੇ, ਉਹਨਾਂ 'ਚੋਂ ਵੀ ਕਿੰਨਿਆਂ ਦੀ ਸਿਟੀਜ਼ਨਸ਼ਿਪ ਖੋਹਣੀ ਹੈ ਔਰ ਉਹਨਾਂ ਨੂੰ ਡੀਫਰੈਂਚਾਈਜ਼ ਕਰਨਾ ਹੈ, ਵੋਟ ਦਾ ਹੱਕ ਖੋਹਣਾ ਹੈ, ਇਸ ਲਈ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਘੱਟੋ ਘੱਟ ਜਦੋਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦੀ ਗੱਲ ਆਉਂਦੀ, ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਦੇਖਾਂਗੇ ਕਿ ਮੋਰ ਐਗਰੈਸਿਵ ਸਟੈਂਸ ਹੋਏਗਾ। ਔਰ ਅੱਜ ਜਿਹੜੀ ਇੱਕ ਸਟੇਟਮੈਂਟ ਜਿਹਦੇ ਤੇ ਇੰਡੀਆ ਨੇ ਬੜਾ ਤੜਫੀ ਹੈ, ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਕਿ ਜੀ ਅਸੀਂ ਸੋਵਰਨ ਕੰਟਰੀ ਹੈ, ਸਾਨੂੰ ਕਿਸੇ ਦੀ ਐਡਵਾਈਸ ਦੀ ਲੋੜ ਨਹੀਂ। ਔਰ ਉਹ ਹੈ ਕਿਉਂਕਿ ਇਹ ਇੱਕ ਬਾਡੀ ਹੈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ, UN ਦੀ ਜ਼ਾਹਰ ਹੈ ਹਿਊਮਨ ਰਾਈਟਸ ਤੇ, ਪਰ ਜਿਹੜੇ ਉਹਨਾਂ ਦਾ ਕਰਤਾ ਧਰਤ ਹੈ, ਜਿਹੜੇ ਉਸ UNHRC ਦੇ ਬਿਹਾਫ ਤੇ ਸਟੇਟਮੈਂਟ ਦਿੰਦੇ ਨੇ, ਜਾਂ ਜਿਹੜੀ ਅਥਾਰਟੀ ਹੈ, ਉਹ ਹਾਈ ਕਮਿਸ਼ਨਰ ਨੂੰ ਕਹਿੰਦੇ ਨੇ, UN ਹਾਈ ਕਮਿਸ਼ਨਰ ਫॉर
यूनाइटेड नेशनस ह्यूमन राइट कौंसल और इस वेले मिशेल बैसेल ਜਿਹੜੇ ਨੇ ਉਹ ਇਸ ਦੇ ਹਾਈ ਕਮਿਸ਼ਨਰ ਨੇ ਇਸ UNHRC ਦੇ ਉਹਨਾਂ ਦੀ ਸਟੇਟਮੈਂਟ ਹੈ ਇੰਡੀਆ ਮਸਟ ਰਿਵਿਊ FCRA। ਹੁਣ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਇਹਨਾਂ ਨੇ ਫੋਰਨ ਜਿਹੜੀ ਹੈ ਕੰਟਰੀਬਿਊਸ਼ਨ ਉਹਦੀ ਰੈਗੂਲੇਸ਼ਨ ਐਕਟ ਬਣਾ ਕੇ ਕਿੰਨੇ 9,000 ਦੇ ਕਰੀਬ NGOs ਨੂੰ ਤਾਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਉਹ ਲੀਗਲ ਪਰਮਿਸ਼ਨ ਦੇਣ ਤੋਂ ਨਾ ਕਰ ਦਿੱਤੀ ਸੀ, ਜਿਹਦੇ 'ਚ ਫੋਰਡ ਫਾਊਂਡੇਸ਼ਨ ਵੀ ਬਹੁਤ ਸਾਰੀਆਂ ਹੋਰ ਜਿਹੜੀਆਂ ਗ੍ਰੀਨ ਪਾਰਟੀ ਦੀਆਂ ਜਿਹੜੀਆਂ ਉੱਥੇ ਐਨਵਾਇਰਨਮੈਂਟ ਨਾਲ ਸੰਬੰਧਿਤ ਟਰਾਈਬਲਸ ਦੇ ਹੱਕਾਂ ਲਈ ਖਲੋਣ ਵਾਲੀਆਂ NGOs, ਫੀਡ ਦਾ ਹੰਗਰੀ ਪ੍ਰੋਗਰਾਮ ਵਾਲੀਆਂ ਕ੍ਰਿਸਚੀਅਨ ਆਰਗੇਨਾਈਜੇਸ਼ਨ। ਸੋ ਹੁਣ ਇਹਨਾਂ ਨੇ ਉਹਨੂੰ ਫਰਦਰ ਸਟ੍ਰਿੰਜੈਂਟ ਕਰਦਿਆਂ ਉਹ ਹਾਲਾਤ ਪੈਦਾ ਕਰ ਦਿੱਤੇ ਕਿ ਈਵਨ ਐਮਨੈਸਟੀ ਇੰਟਰਨੈਸ਼ਨਲ ਨੇ ਆਪਣਾ ਇੰਡੀਆ ਆਫਿਸ ਬੰਦ ਕਰਨਾ ਪਿਆ ਉਹਨਾਂ ਨੂੰ। ਹੁਣ ਇਸ ਦੇ ਉੱਤੇ ਕਾਫੀ ਡੀਟੇਲਡ ਸਟੇਟਮੈਂਟ ਇਹਨਾਂ ਦੀ ਬੀਬੀ ਮਿਸ਼ਲ ਦੀ ਜਿਹੜੇ ਹਾਈ ਕਮਿਸ਼ਨਰ ਨੇ ਆਈ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕਾਨੂੰਨ ਹੈ ਇਹ ਬਹੁਤ ਵੇਗ ਹੈ ਜਿਸ ਢੰਗ ਨਾਲ ਇਹ ਕਾਬੂ ਕਰ ਰਹੇ ਨੇ। that criminalizes constructive criticism, says High Commissioner Michelle Bashel, ਕਿ ਵੀ ਇਹ ਕਾਨੂੰਨ ਨੂੰ ਇਸ ਢੰਗ ਨਾਲ ਲਾਗੂ ਕਰ ਰਹੇ ਨੇ ਕਿ ਜਿਹੜਾ ਉਹਨਾਂ ਨੂੰ ਸਰਕਾਰ ਨੂੰ ਚੈਲੰਜ ਕਰਨ ਵਾਲਾ ਕੋਈ NGO ਹੈ ਜਾਂ ਕੋਈ ਅਦਰ ਵੇ ਹੈ ਉਹਨੂੰ ਕ੍ਰਿਮੀਨਲ ਬਣਾ ਦਿਓ ਔਰ ਉਹਨੂੰ ਜਿਹੜਾ ਧੱਕ ਦਿਓ। ਔਰ ਇਹ ਪੂਰੀ ਉਹਨਾਂ ਦੀ ਡੀਟੇਲ ਹੈ ਕਿ ਵੀ they have she has appealed to Government of India to review the Foreign Contribution Regulation Act and its compliance with international human rights norms and regretted that it was being used to deter or punish NGOs for human rights reporting। कि भी ये जड़ा तुहाडा कानून है जड़ा FCRA इनू तुसी इस्तेमाल कर रहे हो अपनी जिहड़ी NGOs दी आवाज़ नू थ्रॉटल करन लई और क्रिटिसिज्म नू बंद करन लई। Constructive criticism is the lifeblood of democracy. Even if the authorities find it uncomfortable, it should never be criminalized or outlawed, Mrs. Bashel said। उन्होंने कहा जी ये जड़ा कंस्ट्रक्टिव क्रिटिसिज्म है किसी के उत्ते आलोचना करना है ये बेसिक किसी भी जमहूरीयत दी वो जान प्राण है और बेशक उन्होंने अथॉरिटीज़ नूं पसंद ना होए पर इनू तुसी गैर कानूनी या क्रिमिनलाइज करके तुसी अपनी जमहूरीयत अपने आप नूं जमहूरीयत नहीं कह सकते। ਹੁਣ ਤੁਸੀਂ ਡੀਟੇਲ 'ਚ ਦੇਖੋ ਵੀ ਅਸੀਂ ਜਦੋਂ ਕਹਿੰਦੇ ਆ ਵੀ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਵੀ ਉੱਥੇ ਕੀ ਚੱਲ ਰਿਹਾ, ਬਹੁਤ ਕਹਿੰਦੇ ਜੀ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ। ਹੁਣ ਉਹ ਇਹ ਸਟੇਟਮੈਂਟ ਕਹਿ ਰਹੀ ਹੈ ਉਹਨਾਂ ਦੇ ਹਾਈ ਕਮਿਸ਼ਨਰ ਦੀ UNHRC ਸਟੇਟਮੈਂਟ ਰੈਫਰ ਟੂ ਓਵਰ 1500 ਅਰੈਸਟ ਮੇਡ ਇਨ ਰਿਲੇਸ਼ਨ ਟੂ ਪ੍ਰੋਟੈਸਟ ਅਗੇਂਸਟ ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਕਿ 1500 ਤੋਂ ਜ਼ਿਆਦਾ ਗ੍ਰਿਫਤਾਰੀਆਂ ਤੁਸੀਂ ਕੀਤੀਆਂ ਨੇ ਜਿਨ੍ਹਾਂ ਨੇ CA ਦੇ ਖਿਲਾਫ ਪ੍ਰੋਟੈਸਟ ਕੀਤਾ and for violating unlawful activities prevention act as well as those made in Algar Parishad case that includes the most recent arrest of Catholic priest Stan Swami and closure of Amnesty International after its bank accounts were frozen due to alleged FCRA violations। so ਉਹਨਾਂ ਨੇ 1500 CA एक्टिविस्ट की गिरफ्तारी की गल की और एक 80-82 साल का बजुर्ग कैथोलिक प्रीस्ट मिस्टर स्तान स्वामी जिन्होंने इन्होंने UAPA के थले फड़िया झूठा केस बना के उसका हवाला किया एमनेस्टी का दफ्तर होने की बंद की और उन्होंने कहा आई अर्ज द गवर्नमेंट टू एनश्योर that no one else is detained for exercising their rights to freedom of expression and peaceful assembly and to do its utmost in law and policy to protect India's robust civil society। कि भाई असी ਤੁਹਾਨੂੰ ਇਹ ਕਹਿੰਦੇ ਆ ਕਿ ਕਿਸੇ ਨੂੰ ਵੀ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਹੈ ਹਰ ਇੱਕ ਨੂੰ ਉੱਥੇ ਕਿਸੇ ਨੂੰ ਇਸ ਲਈ ਗ੍ਰਿਫਤਾਰ ਨਾ ਕਰੋ ਔਰ ਪੀਸਫੁਲ ਅਸੈਂਬਲੀ ਦਾ ਵੀ ਹੱਕ ਹੈ ਔਰ ਉਹਨੂੰ ਕਾਨੂੰਨ ਦੇ ਦਾਇਰੇ 'ਚ ਤੁਸੀਂ ਰਹੋ ਕਿਉਂਕਿ ਇਹ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਤੁਸੀਂ ਇਹਦੇ ਲਈ ਜਵਾਬ ਦਿਓ। I also urge authorities to carefully review the FCRA for its compliance with international human rights standard and to release people charged under UAPA for simply exercising basic human rights that India is obligated to protect। उन्होंने कहा जी अपना कानून जिहड़ा FCRA ਦੇ ਥੱਲੇ ਤੁਸੀਂ NGOs ਨੂੰ ਥ੍ਰੋਟਲ ਕੀਤਾ ਇਹਨੂੰ ਰਿਵਿਊ ਕਰੋ ਔਰ ਇਹ UAPA ਜਿਹਨੂੰ ਮਰਜ਼ੀ ਤੁਸੀਂ ਸੈਡੀਸ਼ਨ ਲਾ ਕੇ ਕਰ ਦਿੰਦੇ ਹੋ ਇਹਨਾਂ ਨਾਲ ਜਿਹੜੇ ਫੜੇ ਹੋਏ ਨੇ ਉਹਨਾਂ ਨੂੰ ਛੱਡੋ ਔਰ ਇਸ ਸਾਰੇ 'ਚ ਉਹਨਾਂ ਨੇ ਕਿਉਂਕਿ ਫਿਰ ਇਹਨਾਂ ਦੀ ਸਟੋਰੀ 'ਚ ਇਹ ਹੈ ਕਿ ਕਿਵੇਂ
ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਜਿਹੜਾ UN ਚਾਰਟਰ ਦਾ ਹਿੱਸਾ ਹੈ ਉਹਨੂੰ ਵੀ ਓਵਰਸੀ ਕਰਦੀ ਹੈ ਹਿਊਮਨ ਰਾਈਟਸ ਕਮੇਟੀ। ਔਰ ਇਸ ਦੇ ਨਾਲ ਇੰਡੀਆ ਨੇ ਕਿਉਂਕਿ ਸਾਈਨ ਕੀਤੇ ਹੋਏ ਨੇ ਇਸ ਕੋਵੈਨੈਂਟ ਤੇ, ਔਰ ਇਹ ਜਿਹੜੀ ਹੈ ICCPR provides for freedom to form associations and receive funds for these associations। ਔਰ ਇਹ ਜਿਹੜਾ ਉਹਨਾਂ ਨੇ FCRA ਦਾ ਨੂੰ ਉਹਨਾਂ ਨੇ ਕਿਉਂਕਿ ਫਾਈਨਲੀ ਹੁਣ ਆਇਆ ਲੇਟੈਸਟ, ਜਿਹਦੇ ਥੱਲੇ ਐਮਨੈਸਟੀ ਨੇ ਵੀ ਆਪਣਾ ਦਫ਼ਤਰ ਬੰਦ ਕੀਤਾ ਹੈ। ਔਰ ਇਸ ਤੋਂ ਇਲਾਵਾ ਵੀ detailed note prepared by special rapporteur on the rights to peaceful assembly and of association Manikiai accompanied the high commissioner statement। ਕਿ ਕੱਲਾ ਇਹ ਨਹੀਂ ਹੈ ਕਿ ਹਾਈ ਕਮਿਸ਼ਨਰ ਨੇ ਸਟੇਟਮੈਂਟ ਦਿੱਤੀ ਹੈ, ਜਿਹੜਾ ਉਹਨਾਂ ਨੇ ਸਪੈਸ਼ਲ ਰੈਪੋਰਟੀਅਰਸ ਬਣਾਇਆ ਹੋਇਆ ਜਿਹਨੇ ਰਾਈਟ ਟੂ ਪੀਸਫੁਲ ਅਸੈਂਬਲੀ ਹੈ ਉਹਨਾਂ ਦੀ ਰਿਪੋਰਟ ਵੀ ਦੇ ਨਾਲ ਲੱਗੀ ਹੈ। The note says that FCRA violates India's obligation under ICCPR as its vaguely defined grounds tantamount to a total ban on foreign funding for NGOs and civil society organizations। ਉਹਨਾਂ ਨੇ ਵੀ ਸਪੈਸ਼ਲ ਰੈਪੋਰਟਰ ਦੀ ਰਿਪੋਰਟ ਵੀ ਦੇ ਨਾਲ ਲੱਗੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈ ਔਰ ਤੁਸੀਂ ਇੰਡੀਆ ਜਿਹੜਾ ਹੈ ਇਹ ਵਾਇਲੇਟ ਕਰ ਰਿਹਾ ਹੈ ਇਸ ਕਨਵੈਨਸ਼ਨ ਨੂੰ, ਜਿਹਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਵੀ ਇਹ ਜਿਹੜਾ ਇੰਡੀਆ ਸਿਗਨੇਟਰੀ ਹੈ ਇਸ ਸਾਰੇ ਦੇ ਉੱਤੇ ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਉਹਦੀ ਤੁਸੀਂ ਵਾਇਲੇਟਰ ਹੋ। ਸੋ ਅਸੀਂ ਹਿਊਮਨ ਰਾਈਟ ਕੌਂਸਲ ਨੂੰ ਵੀ ਔਰ ਬੀਬੀ ਮਿਸ਼ਲ ਜਿਹੜੇ ਕਿ ਹਾਈ ਕਮਿਸ਼ਨਰ ਨੇ ਹਿਊਮਨ ਰਾਈਟਸ UNHRC ਦੇ ਮੁਬਾਰਕਬਾਦ ਵੀ ਹੈ, ਥੈਂਕ ਯੂ ਵੀ ਹੈ, ਕਿਉਂਕਿ ਸਾਨੂੰ ਵੀ ਇਹ ਪਤਾ ਵੀ ਹੋਣਾ ਹਵਾਣਾ ਤਾਂ ਕੁਛ ਨਹੀਂ, ਪਰ ਇਹ ਤਾਂ ਹੁੰਦਾ ਹੈ ਵੀ ਹਿਸਟਰੀ 'ਚ ਜਦੋਂ ਕੱਲ ਨੂੰ ਕੋਈ ਹੁੰਦਾ ਹੈ ਕਿ ਬਈ ਹਾਂ ਦਾ ਨਾਰਾ ਮਾਰਿਆ। ਔਰ ਜਿਹੜੇ ਲੋਕ ਯੂਰਪ ਦੇ ਵਿੱਚ ਯੂਨਾਈਟਿਡ ਨੇਸ਼ਨਸ ਨੂੰ ਸੀਰੀਅਸਲੀ ਲਿਆ ਜਾਂਦਾ ਹੈ, ਅਮਰੀਕਾ ਤਾਂ ਕਿਉਂਕਿ ਆਪ ਧੱਕਾ ਕਰਦੇ ਨੇ ਇਸ ਲਈ ਇਹ ਤਾਂ ਉਹਨੂੰ ਬਿਲਿਟਲ ਕਰਦੇ ਨੇ ਕਿ ਜੀ ਅਸੀਂ ਨਹੀਂ ਜਵਾਬ ਦੇ। ਇਹਨਾਂ ਨੇ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਾਲੇ ਤੇ ਵੀ ਨਹੀਂ ਮੰਨਿਆ ਹੋਇਆ ਕਿਉਂਕਿ ਇਹ ਆਪ ਇਹਨਾਂ ਦੀ ਫੌਜ ਜਾ ਕੇ ਕ੍ਰਾਈਮ ਕਰਦੀ ਹੈ ਜਿੱਥੇ ਇਹ ਵਾਇਲੇਟ ਕਰਦੇ ਨੇ। ਲੇਕਿਨ ਯੂਰਪ ਇਹ ਸਮਝਦਾ ਹੈ ਕਿ ਭਾਈ ਜੇ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਤੀਸਰੇ ਵੱਡੇ ਥਰਡ ਵਰਲਡ ਵਾਰ ਤੋਂ ਬਚੇ ਹੋਏ ਹੈ ਜਾਂ ਬਚੇ ਰਹਿਣਾ ਤੇ ਯੂਨਾਈਟਿਡ ਨੇਸ਼ਨਸ ਨੂੰ ਸਟਰੋਂਗ ਕਰਨ ਦੀ ਲੋੜ ਹੈ। ਸੋ ਅਸੀਂ ਵੀ ਸਮਝਦੇ ਹਾਂ ਕਿ ਭਾਈ ਜੇ ਯੂਨਾਈਟਿਡ ਨੇਸ਼ਨਸ ਦੀ ਇੱਕ ਆਪਣੀ ਫੌਜ ਹੋਏ ਪੱਕੀ ਔਰ ਉਹਨੂੰ ਜਿਹੜੀ ਹੈ ਦੰਦ ਦਿੱਤੇ ਜਾਣ ਤੇ ਫਿਰ ਕੋਈ ਨਾ ਕੋਈ ਜਿਹੜਾ ਹੈ ਉਹ ਜੇ ਇਵੇਂ ਹੁੰਦਾ ਤੇ ਕਸ਼ਮੀਰ ਦਾ ਇਸ਼ੂ ਹੁਣ ਤੱਕ ਰਿਜ਼ੋਲਵ ਹੋਇਆ ਹੁੰਦਾ, ਮਿਡਲ ਈਸਟ ਫਲਸਤੀਨੀਆਂ ਦਾ ਇਸ਼ੂ ਰਿਜ਼ੋਲਵ ਹੋਇਆ ਹੁੰਦਾ, ਔਰ ਸਾਡੀਆਂ ਵਰਗੀਆਂ ਕੌਮਾਂ ਜਿਹੜੀਆਂ ਇੱਕ ਜਮਹੂਰੀਅਤ ਦੇ ਥੱਲੇ ਦਰੜੀਆਂ ਹੋਈਆਂ ਨੇ ਅਥਾਰਟੇਰੀਅਨ ਰੂਲ ਤੋਂ ਵੀ ਬਦਤਰ ਤਰੀਕੇ ਦੇ ਨਾਲ, ਉਹਨਾਂ ਨੂੰ ਵੀ ਕੋਈ ਸਾਹ ਆ ਸਕਦਾ। ਪਰ ਚਲੋ ਜਿੰਨਾ ਕੋਈ ਬੋਲ ਰਿਹਾ ਹੈ ਉਸੇ ਦਾ ਹੀ ਸ਼ੁਕਰੀਆ ਕਰ ਦਿੰਦੇ। ਬਿਲਕੁਲ ਕਿਉਂ ਨਹੀਂ, ਬਿਲਕੁਲ ਡਾਕਟਰ ਸਾਹਿਬ। ਸੋ ਥੱਲੇ ਨੇ ਬ੍ਰੇਕ ਫਿਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।